ਇਹ 7 ਬੰਦੇ ਖਲੋਤੇ ਨੇ। ਇਹ ਜਿਹੜੇ ਬਜ਼ੁਰਗ ਆ ਗਏ ਨੇ, ਇਹਨਾਂ ਦੇ ਇਸ਼ਾਰੇ ਦੇ ਉੱਤੇ ਇਹਨਾਂ ਮਲੰਗਾਂ ਨੇ ਜਿਹੜਾ ਰਕਸ ਕਰਨਾ ਹੈ, ਇਹਨਾਂ ਨੇ ਕਹਿਣਾ ਹੈ ਤੇ ਉਹਨਾਂ ਸ਼ੁਰੂ ਹੋ ਜਾਣਾ। ਅੱਲਾਹੁ ਅਕਬਰ। ਇਹ ਕੋਈ ਵੀ ਵੀਡੀਓ ਦੇ ਵਿੱਚ ਸਾਊਂਡ ਆਪਣੇ ਕੋਲੋਂ ਨਹੀਂ ਲਾਇਆ ਜਾਏਗਾ। ਉਹ ਸਾਊਂਡ ਜਿਹੜਾ ਓਰੀਜਨਲ ਹੈ ਉਹ ਹੀ ਤੁਸੀਂ ਸੁਣ ਸਕੋਗੇ। ਜਦੋਂ ਉਹ ਬਜ਼ੁਰਗ ਬੈਠੇ ਤੇ ਉਹਨਾਂ ਦੇ ਪੈਰੋਕਾਰ ਜਿਹੜੇ ਮਲੰਗ ਨੇ ਉਹ ਵੀ ਬਹਿ ਗਏ। ਇਸੋਂ ਅਗਲਾ ਮਰਹਲਾ ਸ਼ੁਰੂ ਹੋਇਆ। ਜੋ ਹੀ ਇਹਨਾਂ ਦਾ ਕਲਾਮ ਪੂਰਾ ਹੋਵੇਗਾ ਤੇ ਜਿਹੜੇ ਬਜ਼ੁਰਗ ਬੈਠੇ ਨੇ ਉਹ ਜਦੋਂ ਇਸ਼ਾਰਾ ਕਰਨਗੇ ਤੇ ਉਹ ਉੱਠ ਕੇ ਉਹਦੇ ਮੁਤਾਬਕ ਧਮਾਲ ਪਾਉਣਾ ਸ਼ੁਰੂ ਹੋ ਜਾਣਗੇ। ਲੇਕਿਨ ਇੱਕ ਪ੍ਰੋਸੈਸ ਹੈ। ਜਦੋਂ ਬਜ਼ੁਰਗ ਉੱਠ ਕੇ ਖਲੋਤੇ ਤੇ ਜਿਨ੍ਹਾਂ ਇਹ ਸੂਫੀਆਨਾ ਰਕਸ ਕਰਨਾ ਉਹ ਵੀ ਉੱਠ ਕੇ ਖੜੇ ਹੋ ਗਏ। ਚੰਦ ਕਦਮ ਆਪਣੀ ਜਗ੍ਹਾ ਦੇ ਉੱਤੋਂ ਚੱਲ ਕੇ ਉਹ ਬਜ਼ੁਰਗ ਅੱਗੇ ਜਾਂਦੇ ਨੇ ਔਰ ਅੱਗੇ ਜਾ ਕੇ ਤੇ ਉਹ ਖੜੇ ਹੋ ਜਾਂਦੇ ਨੇ ਔਰ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਦੋਂ ਜਾ ਕੇ ਉਹ ਖਲੋਂਦੇ ਨੇ ਤੇ ਇਹ ਜਿਨ੍ਹਾਂ ਨੇ ਕਲੰਦਰੀ ਧਮਾਲ ਪਾਣੀ ਹੈ, ਮੱਠੇ ਮੱਠੇ ਪੋਲੀ ਪੋਲੀ ਪੈਰੀ, ਇਹ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪੈਂਦੇ ਨੇ। ਇਹ ਵੀਡੀਓ ਤੁਰਕੀ ਦੇ ਸੂਬਾ ਕੂਨੀਆ ਦੇ ਵਿੱਚ ਇੱਕ ਜਗ੍ਹਾ ਜਿੱਥੇ ਮੌਲਾਨਾ ਰੂਮ ਤਸ਼ਰੀਫ ਫਰਮਾ ਨੇ, ਯਾਨੀ ਉਹਨਾਂ ਦਾ ਮਰਕਜ਼ ਹੈ, ਉਹਨਾਂ ਦਾ ਮਜ਼ਾਰ ਹੈ, ਉਹਦੇ ਬਿਲਕੁਲ ਨਾਲ ਇਹ ਹਾਲ ਹੈ ਜਿੱਥੇ ਸਦੀਆਂ ਤੋਂ ਕਲੰਦਰੀ ਧਮਾਲ ਪੈਂਦੀ। 7 ਬੰਦੇ ਜਿਹੜੇ ਰਕਸ ਕਰਨਗੇ। 8ਵੇਂ ਇਹ ਬਜ਼ੁਰਗ ਨੇ ਜਿਹੜੇ ਤੁਸੀਂ ਵੀਡੀਓ ਦੇ ਵਿੱਚ ਸਾਹਮਣੇ ਦੇਖ ਰਹੇ ਹੋ। ਜੋ ਹੀ ਇਹ ਆ ਕੇ ਆਪਣੀ ਜਗ੍ਹਾ ਤੇ ਦੁਬਾਰਾ ਖੜੇ ਹੋਣਗੇ, ਇਹ ਜਿਹੜੇ 4 ਬੰਦੇ ਸੂਫੀਆਨਾ ਰਕਸ ਕਰਨ ਵਾਲੇ ਨੇ ਇਹ ਉਹਨਾਂ ਕੋਲੋਂ ਇਜਾਜ਼ਤ ਤਲਬ ਕਰਨਗੇ। ਮੌਲਾਨਾ ਰੂਮ ਦੇ ਮਜ਼ਾਰ ਦੇ ਉੱਤੇ 24 ਘੰਟੇ ਬਾਂਸਰੀ ਵੱਜਦੀ ਰਹਿੰਦੀ। ਅਸਾਂ ਬਹਿ ਕੇ ਆਪਣੀਆਂ ਅੱਖਾਂ ਦੇ ਨਾਲ ਇਹ ਮੰਜ਼ਰ ਵੇਖੇ। ਅਸਾਂ ਤੋਂ ਮੁਰਾਦ ਕੇ ਸੈਂਕੜੋਂ ਲੋਕ ਸਨ, ਜਿਨ੍ਹਾਂ 'ਚ ਗੋਰੇ ਵੀ ਮੁਸਲਮ ਵੀ ਸ਼ਾਮਲ ਨੇ। ਰਕਸ ਕਰਨ ਵਾਲੇ ਇੱਕ ਦੂਜੇ ਦੇ ਤਾਜ਼ੀਮ ਅੰਦਰ ਸਾਹਮਣੋ ਸਾਹਮਣੇ ਖੜੇ ਹੁੰਦੇ ਨੇ। ਇੰਜ ਕਹਿ ਲਓ ਕਿ ਜਿਵੇਂ ਇੱਕ ਦੂਜੇ ਨੂੰ ਇਹ ਇਜਾਜ਼ਤ ਦੇਂਦੇ, ਇਜਾਜ਼ਤ ਲੈਂਦੇ ਨੇ। ਲੇਕਿਨ ਇਹਨਾਂ ਦੇ ਵੱਡੇ ਜਿਨ੍ਹਾਂ ਦੇ ਹੁਕਮ ਦੇ ਉੱਤੇ ਸ਼ੁਰੂ ਹੋਣਾ ਉਹ ਬਜ਼ੁਰਗ ਨੇ। ਇਹ 4 ਬੰਦੇ ਸਾਈਡ ਉੱਤੇ ਖਲੋਤੇ ਨੇ, ਉਹ 4 ਬੰਦੇ ਬਜ਼ੁਰਗਾਂ ਵੱਲ ਹੋ ਗਏ ਨੇ। ਅਸੀਂ ਇਹ ਬਹਿ ਕੇ ਬੜੀ ਹੈਰਾਨੀ ਦੇ ਨਾਲ ਵੇਖ ਰਹੇ ਸਾਂ, ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਪਹਿਲਾ ਲਮਹਾ ਹੈ ਕਿ ਇਸ ਤਰ੍ਹਾਂ ਦਾ ਮੰਜ਼ਰ ਵੇਖਣ ਨੂੰ ਮਿਲਿਆ। ਇਹ ਸਿਲਸਿਲਾ ਤਕਰੀਬਨ 20 ਤੋਂ 25 ਮਿੰਟ ਚੱਲਦਾ ਹੈ, ਮਗਰ ਅਸਾਂ ਵੀਡੀਓ ਸ਼ਾਰਟ ਕੀਤੀ ਤਾਂ ਕਿ ਵੇਖਣ ਵਾਲਿਆਂ ਦਾ ਬਹੁਤਾ ਟਾਈਮ ਜ਼ਾਇਆ ਨਾ ਹੋਵੇ। ਲੇਕਿਨ ਇਹ ਹੀ ਸਿਲਸਿਲਾ ਜੋ ਵੇਖ ਰਹੇ ਹੋ ਇਹ 20-25 ਮਿੰਟ ਵੀ ਸਿਲਸਿਲਾ ਚੱਲਦਾ ਰਹਿੰਦਾ। ਦੁਨੀਆ ਦੇ ਹਰ ਕੋਨੇ ਤੇ ਬਹਿ ਕੇ ਜਿੱਥੇ ਤੁਸੀਂ ਵੇਖ ਰਹੇ ਹੋ, ਤੁਸੀਂ ਇਹ ਸਰੂਰ ਲੈ ਰਹੇ ਹੋ, ਲੇਕਿਨ ਸਾਡਾ ਕੀ ਆਲਮ ਹੋਏਗਾ ਕਿ ਜਿਹੜੇ ਅਸੀਂ ਵਿੱਚ ਬਹਿ ਕੇ ਵੇਖ ਰਹੇ ਸਾਂ।
ਇਹਨਾਂ ਜਾ ਕੇ ਸਭ ਤੋਂ ਪਹਿਲਾਂ ਬਜ਼ੁਰਗਾਂ ਕੋਲੋਂ ਇਜਾਜ਼ਤ ਲਈ। ਉਹਨਾਂ ਕੰਨ ਦੇ ਵਿੱਚ ਕੁਝ ਆਖਿਆ, ਇੰਜ ਕਹਿ ਲਓ ਕਿ ਉਹਨਾਂ ਇਜਾਜ਼ਤ ਦੇ ਦਿੱਤੀ। ਉਹ ਫਿਰ ਇੱਕ ਇੱਕ ਕਦਮ ਆਸਤਾ ਆਸਤਾ ਅੱਗੇ ਚੱਲਦਿਆਂ ਹੋਇਆਂ, ਪਿੱਛਾ ਨਹੀਂ ਕਰਦੇ, ਤਾਜ਼ੀਮੀ ਤੌਰ ਦੇ ਉੱਤੇ ਬੈਕ ਫੁੱਟ ਯਾਨੀ ਕਿ ਆਸਤਾ ਆਸਤਾ ਪਿੱਛਾ ਨੂੰ ਕਦਮ ਪੁੱਟਦੇ ਹੋਏ ਖੜੇ ਹੋ ਜਾਂਦੇ ਨੇ। ਇਹ ਜਿਹੜੇ ਸੂਫੀਆਨਾ ਰਕਸ ਕਰਨ ਵਾਲੇ ਨੌਜਵਾਨ ਖਲੋਤੇ ਨੇ, ਇਹਨਾਂ ਦੀ ਤਾਦਾਦ 6। ਇਹਨਾਂ ਸੱਜਾ ਹੱਥ ਮੋਢੇ ਖੱਬੇ ਦੇ ਉੱਤੇ ਤੇ ਖੱਬਾ ਹੱਥ ਸੱਜੇ ਮੋਢੇ ਦੇ ਉੱਤੇ ਰੱਖ ਕੇ ਇੰਜ ਆਸਤਾ ਆਸਤਾ ਉਹਨਾਂ ਦੇ ਅੱਗੇ ਇਜਾਜ਼ਤ ਲੈਣ ਵਾਸਤੇ ਝੁਕਦਿਆਂ ਜਾਣਾ। ਉਹਨਾਂ ਇਜਾਜ਼ਤ ਦਿੰਦਿਆਂ ਜਾਣਾ। ਜਿਉਂ ਹੀ ਉਹਨਾਂ ਇਜਾਜ਼ਤ ਦੇਣੀ ਹੈ ਤੇ ਉਹ ਜਿਹੜੇ ਇਜਾਜ਼ਤ ਲੈਂਦੇ ਜਾਂਦੇ ਨੇ ਉਹਨਾਂ ਰਕਸ ਕਰਨਾ ਸ਼ੁਰੂ ਹੋ ਜਾਣਾ। ਜਿਹਨੂੰ ਇਜਾਜ਼ਤ ਮਿਲਦੀ ਜਾਂਦੀ, ਉਹ ਕੰਨ ਦੇ ਵਿੱਚ ਉਹਨਾਂ ਦੇ ਰਹਿਨੁਮਾ ਵੱਡੇ ਉਹਨਾਂ ਨੂੰ ਕਹਿੰਦੇ ਜਾਂਦੇ ਨੇ ਤੇ ਉਹ ਰਕਸ ਸ਼ੁਰੂ ਕਰਦੇ ਜਾਂਦੇ ਨੇ। ਅੱਲਾਹੁ ਅਕਬਰ, ਸੁਬਹਾਨ ਅੱਲਾ। ਪਹਿਲੀ ਵਾਰੀ ਇਹ ਮੰਜ਼ਰ ਵੇਖਿਆ ਔਰ ਜੋ ਹੀ ਵੇਖਿਆ ਤੇ ਇੰਜ ਲੱਗਾ ਕਿ ਇੱਕ ਹੋਰ ਹੀ ਦੁਨੀਆ ਹੈ। ਅਕਲ ਵਾਲਿਆਂ ਦੀ ਦੁਨੀਆ ਇਸ਼ਕ ਵਾਲਿਆਂ ਦੀ ਦੁਨੀਆ ਤੋਂ ਵੱਖਰੀ ਹੁੰਦੀ। ਜਿਹੜੇ ਪੜ੍ਹਨ ਵਾਲੇ ਨੇ ਉਹ ਪਿੱਛੇ ਬਹਿ ਕੇ ਦੋ ਬੰਦੇ ਪੜ੍ਹਦੇ ਜਾਂਦੇ ਨੇ, ਅੱਗੇ ਬਾਂਸਰੀ ਵਜਾਉਣ ਵਾਲਾ, ਪਿਆਨੋ ਵਜਾਉਣ ਵਾਲਾ, ਗਿਟਾਰ ਵਜਾਉਣ ਵਾਲਾ ਤੇ ਢੋਲ ਵਜਾਉਣ ਵਾਲਾ। ਉਹ ਸਾਰੇ 6-8 ਬੰਦਿਆਂ ਦਾ ਗਰੁੱਪ ਬਹਿ ਕੇ ਪੜ੍ਹਨਾ ਸ਼ੁਰੂ ਹੋ ਜਾਂਦਾ ਹੈ ਤੇ ਸੂਫੀਆਨਾ ਰਕਸ ਕਰਨ ਵਾਲੇ ਕਲੰਦਰ ਧਮਾਲ ਪਾਉਣਾ ਸ਼ੁਰੂ ਹੋ ਜਾਂਦੇ ਨੇ। ਰਕਸ ਕਰਨ ਦੇ ਦੌਰਾਨ ਸੱਜੇ ਹੱਥ ਦੀ ਹਥੇਲੀ ਉੱਪਰ ਵਾਲੀ ਸਾਈਡ ਤੇ ਹੁੰਦੀ ਤੇ ਖੱਬੇ ਹੱਥ ਦੀ ਹਥੇਲੀ ਨੀਚੇ ਵਾਲੀ ਸਾਈਡ ਤੇ ਹੁੰਦੀ। ਸੱਜੇ ਹੱਥ ਦੀ ਹਥੇਲੀ ਉੱਪਰ ਵਾਲੀ ਸਾਈਡ ਤੇ, ਖੱਬੇ ਹੱਥ ਦੀ ਹਥੇਲੀ ਨੀਚੇ ਵਾਲੀ ਸਾਈਡ ਤੇ ਹੁੰਦੀ। ਇਹ ਜਿਨ੍ਹਾਂ ਕਾਲਾ ਲਿਬਾਸ ਯਾਨੀ ਉੱਤੇ ਕਾਲਾ ਚੋਲਾ ਪਾਇਆ ਹੈ, ਇਹਨਾਂ ਰਕਸ ਨਹੀਂ ਕਰਨਾ, ਇਹਨਾਂ ਧਮਾਲ ਨਹੀਂ ਪਾਣੇ, ਲੇਕਿਨ ਇਹਨਾਂ ਦੀ ਅੱਖ ਦਾ ਇਸ਼ਾਰਾ ਜ਼ਰੂਰ ਹੁੰਦਾ। ਗੋਰੇ ਹੋਣ ਜਾਂ ਕਾਲੇ, ਕੱਕੇ ਬੂਰੇ ਹੋਣ ਜਾਂ ਕਿਸੇ ਵੀ ਰੰਗ ਦੇ, ਆਉਣ ਦੀ ਵੇਖਣ ਦੀ ਕਿਸੇ ਨੂੰ ਪਾਬੰਦੀ ਨਹੀਂ। ਜਿਉਂ ਹੀ ਉਹਨਾਂ ਦਾ ਇੱਕ ਕਲਾਮ ਮੁਕੰਮਲ ਹੁੰਦਾ ਤੇ ਫਿਰ ਉਹ ਖੜੇ ਹੋ ਜਾਂਦੇ ਨੇ, ਦੋ ਹੋ ਕੇ ਜੋਟਾ ਬਣ ਕੇ ਸਾਰੇ ਸੱਜਾ ਹੱਥ ਖੱਬੇ ਮੋਢੇ ਤੇ ਖੱਬਾ ਹੱਥ ਸੱਜੇ ਮੋਢੇ ਉੱਤੇ ਰੱਖ ਕੇ ਤਾਜ਼ੀਮਨ ਖੜੇ ਹੋ ਜਾਂਦੇ ਨੇ। ਆਲੀਸ਼ਾਨ ਮੁਹੱਲ ਦੇ ਵਿੱਚ ਯਾਨੀ ਜਿਹੜੀ ਜਗ੍ਹਾ ਮੁਕਰਰ ਕੀਤੀ ਗਈ, ਇਹ ਮੰਜ਼ਰ ਵੇਖਣ ਵਾਸਤੇ ਸੈਂਕੜੋਂ ਲੋਕ ਰੋਜ਼ਾਨਾ ਆਉਂਦੇ ਨੇ। ਆਪਣੀਆਂ ਗੱਲਾਂ ਕੋਈ ਨਹੀਂ ਕਰਦਾ, ਸਾਰੇ ਬੜੇ ਗੌਰ ਦੇ ਨਾਲ ਵੇਖਦੇ ਔਰ ਸੁਣਦੇ ਨੇ। ਯਕੀਨਨ ਮੇਰੀ ਤਰ੍ਹਾਂ ਬੜੇ ਸਾਰੇ ਲੋਕ ਪਹਿਲੀ ਦਫਾ ਆਏ ਹੋਣਗੇ। ਦੁਬਾਰਾ ਜਦੋਂ ਫਿਰ ਅਗਲਾ ਕਲਾਮ ਪੜ੍ਹਨਾ ਸ਼ੁਰੂ ਹੁੰਦੇ ਨੇ, ਫਿਰ ਉੱਥੋਂ ਹੀ ਸ਼ੁਰੂ ਹੋਇਆ ਜਾਂਦਾ ਕਿ ਫਿਰ ਸਾਰਿਆਂ ਨੇ ਬਾਬਾ ਜੀ ਕੋਲੋਂ ਇਜਾਜ਼ਤ ਲੈਣੀ। ਤਰੀਕਾ ਉਹ ਹੈ ਕਿ ਇਜਾਜ਼ਤ ਲੈ ਕੇ ਤੇ ਪਿਛਲੇ ਪੈਰੀਂ ਫਿਰ ਪਿਛਾਂ ਨੂੰ ਜਾ ਕੇ ਚੰਦ ਕਦਮ ਪਿੱਛੇ ਜਾ ਕੇ ਖਲੋਣਾ ਹੁੰਦਾ। ਇਜਾਜ਼ਤ ਲੈਣ ਵਾਲਾ ਸਿਲਸਿਲਾ ਸ਼ੁਰੂ ਹੁੰਦਾ। ਦੁਬਾਰਾ ਫਿਰ ਨਵੇਂ ਕਲਾਮ ਦੇ ਉੱਤੇ ਫਿਰ ਰਕਸ ਕਰਨਾ, ਦਰਵੇਸ਼
ਕਲੰਦਰੀ ਧਮਾਲ ਪਾਉਣ ਵਾਲੇ ਦੁਬਾਰਾ ਇਜਾਜ਼ਤ ਲੈਂਦੇ ਜਾਂਦੇ ਨੇ ਤੇ ਸ਼ੁਰੂ ਹੁੰਦੇ ਜਾਂਦੇ ਨੇ। ਕਲੰਦੀ ਧਮਾਲ ਯਾਨੀ ਰਕਸ ਕਰਨ ਵਾਲੇ ਤਕਰੀਬਨ 40 ਸਾਲ ਦੀ ਉਮਰ ਤੋਂ ਥੱਲੇ ਥੱਲੇ ਹੁੰਦੇ ਨੇ। ਇਹ ਪੜ੍ਹਦੇ ਕੀ ਨੇ ਸਾਰਾ ਸਾਨੂੰ ਸਮਝ ਨਹੀਂ ਆਉਂਦਾ, ਕਿਉਂਕਿ ਸਾਡੀ ਜ਼ੁਬਾਨ ਪੰਜਾਬੀ ਉਰਦੂ ਹੈ ਤੇ ਇਹ ਆਪਣੀ ਜ਼ੁਬਾਨ ਦੇ ਵਿੱਚ ਪੜ੍ਹਦੇ ਨੇ। ਰਕਸ ਕਰਨ ਦੇ ਦੌਰਾਨ ਜਿੰਨਾ ਕਲੰਦਰੀ ਧਮਾਲ ਪਾਣੀ ਹੁੰਦੀ ਹੈ, ਖੱਬਾ ਪੈਰ ਉਹਨਾਂ ਦਾ ਇੱਕ ਜਗ੍ਹਾ ਤੇ ਖਲੋਤਾ ਰਹਿੰਦਾ ਹੈ, ਯਾਨੀ ਕਿ ਖੱਬਾ ਪੈਰ ਨਹੀਂ ਹਿਲਾਉਂਦੇ, ਸੱਜਾ ਪੈਰ ਹੀ ਉਹ ਚਲਾਉਂਦੇ ਨੇ ਤੇ ਉਸ ਜਗ੍ਹਾ ਦੇ ਉੱਤੇ ਉਹ ਫਿਰਦੇ ਜਾਂਦੇ ਨੇ। ਇਹ ਪੜ੍ਹਨ ਵਾਲੇ ਨਾਲ ਪੜ੍ਹਦੇ ਜਾਂਦੇ ਨੇ ਤੇ ਨਾਲ ਕਲੰਦਰੀ ਧਮਾਲ ਪਾਉਣ ਵਾਲੇ ਰਕਸ ਕਰਦੇ ਜਾਂਦੇ ਨੇ। ਇਹ ਰੋਜ਼ਾਨਾ ਸ਼ਾਮੀ 8 ਵਜੇ ਸ਼ੁਰੂ ਹੁੰਦਾ ਤੇ 9:30 ਵਜੇ ਇਹ ਰਕਸ ਕਲੰਦਰੀ ਧਮਾਲ ਦਾ ਇਖਤਤਾਮ ਹੁੰਦਾ। ਖੱਬਾ ਪੈਰ ਆਪਣੀ ਜਗ੍ਹਾ ਉੱਤੇ ਰੱਖਣਾ ਤੇ ਸੱਜੇ ਪੈਰ ਦੇ ਨਾਲ ਆਪਣੇ ਆਪ ਨੂੰ ਮਤਲਬ ਫੇਰਦਿਆਂ ਰਹਿਣਾ। ਸਰ ਦੇ ਉੱਤੇ ਜਿਹੜੀ ਟੋਪੀ ਪਾਈ ਜਾਂਦੀ ਏ, ਇਸ ਟੋਪੀ ਦੇ ਵਿੱਚ ਸੁਰਾਖ ਕੋਈ ਨਹੀਂ ਹੁੰਦਾ। ਮੌਲਾਨਾ ਰੂਮ ਰਹਿਮਤੁल्लाह अलैह ਜਦੋਂ ਹਯਾਤ ਸਨ, ਇਹ ਰਕਸ ਕਲੰਦਰੀ ਧਮਾਲ ਉਹਨਾਂ ਦੀ ਹਯਾਤੀ ਦੇ ਅੰਦਰ ਹੀ ਸ਼ੁਰੂ ਹੋਇਆ ਸੀ। ਤੁਰਕੀ ਦੇ ਲੋਕ ਸੂਫੀਜ਼ਮ ਨੂੰ ਬੜਾ ਮੰਨਦੇ ਨੇ, ਬੜਾ ਪ੍ਰਮੋਟ ਕਰਦੇ ਨੇ। ਦੁਨੀਆ ਦੇ ਵਿੱਚ ਤੁਰਕੀ ਦੇ ਲੋਕ ਸੂਫੀਆਨਾ ਕਲਾਮ ਔਰ ਸੂਫੀਇਜ਼ਮ ਨੂੰ ਲੈ ਕੇ ਬੜਾ ਅੱਗੇ ਚੱਲਦੇ ਰਹੇ ਨੇ। ਅਕਲ ਦੀ ਗੱਲ ਮੰਨਣ ਵਾਲੇ, ਅਕਲ ਦੀ ਸੁਣਨ ਵਾਲੇ, ਉਹ ਇਸ਼ਕ ਦੇ ਬਾਰੇ ਇਹ ਬਿਲਕੁਲ ਮੰਨਦੇ ਹੀ ਨਹੀਂ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅਸਾਂ ਵੇਖਿਆ ਤੇ ਕੋਸ਼ਿਸ਼ ਕੀਤੀ ਕੈਮਰੇ ਦੀ ਅੱਖ 'ਚ ਮਹਿਫੂਜ਼ ਕਰਕੇ ਆਪਣੇ ਵੇਖਣ ਵਾਲਿਆਂ ਨੂੰ ਵੀ ਇਹ ਵਿਖਾਇਆ ਜਾਵੇ। ਇਹ ਹਾਲ ਇੰਜ ਬਣਿਆ ਹੁੰਦਾ ਹੈ ਕਿ ਜਿਵੇਂ ਅਸੈਂਬਲੀ ਹਾਲ ਹੁੰਦਾ ਹੈ, ਯਾਨੀ ਥੱਲੇ ਕੁਰਸੀਆਂ, ਦੂਸਰਾ ਸਟੈਪ ਕੁਰਸੀਆਂ ਦਾ ਉਹਨਾਂ ਤੋਂ ਉੱਪਰ, ਤੀਸਰਾ ਸਟੈਪ ਕੁਰਸੀਆਂ ਤੋਂ ਉਹਨਾਂ ਦੇ ਉੱਪਰ ਹੁੰਦਾ ਹੈ। ਜਦੋਂ ਇਹ ਖਲੋਂਦੇ ਨੇ, ਸੂਈ ਵੀ ਸੁੱਟੀ ਹੈ ਤੇ ਉਹਦੀ ਆਵਾਜ਼ ਆਵੇਗੀ, ਯਾਨੀ ਕਿ ਇੰਜ ਦੀ ਖਾਮੋਸ਼ੀ ਹੁੰਦੀ ਹੈ ਕਿ ਬਿਲਕੁਲ ਕੀੜੀ ਵੀ ਚੱਲੇ ਤੇ ਕੀੜੀ ਦੇ ਚੱਲਣ ਦੀ ਵੀ ਆਵਾਜ਼ ਆਵੇਗੀ। 2 ਕਲਾਮ ਉਹ ਪੜ੍ਹ ਚੁੱਕੇ ਨੇ ਕਿ ਜਿਨ੍ਹਾਂ ਦੇ ਉੱਤੇ ਕਲੰਦਰਾਂ ਨੇ ਧਮਾਲ ਪਾਈ। ਹੁਣ ਤੀਸਰਾ ਕਲਾਮ ਸ਼ੁਰੂ ਹੋਣ ਲੱਗਾ ਹੈ। ਤੀਸਰਾ ਕਲਾਮ ਸ਼ੁਰੂ ਹੋ ਚੁੱਕਿਆ ਹੈ ਔਰ ਤੀਸਰੇ ਕਲਾਮ ਦੇ ਉੱਤੇ ਕਲੰਦਰ ਰਕਸ ਕਰਨ ਲੱਗੇ ਨੇ। ਸਿਲਸਿਲਾ ਉੱਥੋਂ ਹੀ ਸ਼ੁਰੂ ਹੁੰਦਾ ਹੈ। ਹਰ ਕਲਾਮ ਦੇ ਉੱਤੇ ਜਿਵੇਂ ਜਾ ਕੇ ਬਜ਼ੁਰਗ ਰਹਿਨੁਮਾ ਕੋਲੋਂ ਇਹਨਾਂ ਨੇ ਇਜਾਜ਼ਤ ਲੈਂਦਿਆਂ ਜਾਣਾ ਤੇ ਬਾਕਾਇਦਾ ਕਲੰਦਰਾਂ ਨੇ ਧਮਾਲ ਪਾਣੀ ਸ਼ੁਰੂ ਕਰ ਦੇਣੀ ਹੁੰਦੀ। ਜਿੱਥੇ ਕਲੰਦਰਾਂ ਧਮਾਲ ਪਾਣੀ ਹੈ, ਉਸ ਥਾਂ ਦੇ ਉੱਤੇ ਇੰਜ ਕਹਿ ਲਓ ਜਿਵੇਂ ਸਫੇਦ ਰੰਗ ਦਾ ਆਟਾ, ਮੈਦਾ ਜਾਂ ਬਰੀਕ ਬਰੀਕ ਜਿਵੇਂ ਚੂਨਾ ਵਗੈਰਾ ਇਸ ਤਰ੍ਹਾਂ ਦੀ ਕੋਈ ਚੀਜ਼ ਹੁੰਦੀ ਹੈ, ਪਾਊਡਰ ਕਹਿ ਲਓ, ਕਿ ਉਹਦੇ ਉੱਤੇ ਉਹਨਾਂ ਨੇ ਕਲੰਦਰਾਂ ਨੇ ਰਕਸ ਕਰਨਾ ਹੁੰਦਾ। ₹350 ਦਾ 1 ਯੂਰੋ ਹੈ
30 ਯੂਰੋ ਦੇ ਕੇ ਤੇ ਇੱਕ ਟਿਕਟ ਲਈ ਜਾਂਦੀ। ਰਕਸ ਕਰਨ ਦਾ ਤਰੀਕਾ ਇੱਕੋ ਹੀ ਹੈ ਕਿ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਖੱਬੇ ਹੱਥ ਦੀ ਹਥੇਲੀ ਥੱਲੇ ਨੂੰ, ਤੇ ਇਸੇ ਤਰ੍ਹਾਂ ਉਹਨਾਂ ਇੱਕ ਗੋਲ ਦਾਇਰੇ ਦੇ ਵਿੱਚ ਇਸ ਦਾਇਰੇ ਤੋਂ ਬਾਹਰ ਨਹੀਂ ਜਾਣਾ ਤੇ ਰਕਸ ਕਰਦਿਆਂ ਜਾਣਾ। ਇਹਨਾਂ ਬਜ਼ੁਰਗਾਂ ਦੀ ਨਿਗਾਹ ਜਿੱਥੇ ਜਾ ਕੇ ਖਲੋ ਜਾਣੀ ਹੈ, ਉੱਥੇ ਜਾ ਕੇ ਜਿੱਥੋਂ ਇਹਨਾਂ ਅੱਖ ਦਾ ਇਸ਼ਾਰਾ ਕਰ ਦੇਣਾ ਤੇ ਉਹਨਾਂ ਖਲੋ ਜਾਣਾ। ਇਹ ਅੱਖਾਂ ਬੰਦ ਕਰਕੇ ਤੇ ਇਸ ਤਰ੍ਹਾਂ ਗੋਲ ਦਾਇਰੇ ਦੇ ਵਿੱਚ ਆਪ ਵੀ ਕਹਿ ਲਓ ਕਿ ਜਿਵੇਂ ਰਕਸ ਹੀ ਕਰ ਰਹੇ ਨੇ। ਅਸਾਂ ਵੇਖਿਆ ਔਰ ਵੇਖ ਕੇ ਅਸਾਂ ਵੀ ਇਹ ਜੋ ਫੀਲ ਕੀਤਾ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ। ਇੱਕ ਚੀਜ਼ ਬਰਾਹ ਰਾਸਤ ਵੇਖੀ ਜਾਂਦੀ ਹੈ, ਇੱਕ ਚੀਜ਼ ਵੀਡੀਓ 'ਚ ਵੇਖੀ ਜਾਂਦੀ ਹੈ। ਜਦੋਂ ਬਰਾਹ ਰਾਸਤ ਜਾ ਕੇ ਖਾਨਾ ਕਾਬਾ, ਮੱਕਾ ਮਦੀਨਾ ਜਦੋਂ ਵੇਖੀਏ ਤੇ ਉਹ ਕੈਫੀਅਤ ਕੁਝ ਹੋਰ ਹੁੰਦੀ ਹੈ, ਔਰ ਵੀਡੀਓ 'ਚ ਵੇਖੀਏ ਤੇ ਕੈਫੀਅਤ ਕੁਝ ਹੋਰ ਹੁੰਦੀ ਹੈ। ਤੀਸਰਾ ਵੀ ਉਹਨਾਂ ਦਾ ਕਲਾਮ ਖ਼ਤਮ ਹੋਇਆ। ਉਹ ਸਾਰੇ ਦਰਵੇਸ਼ ਜਿਹੜੇ ਰਕਸ ਕਰ ਰਹੇ ਨੇ ਵਾਪਸ ਆ ਕੇ ਆਪਣਾ ਕਾਲਾ ਲਿਬਾਸ ਪਹਿਨ ਰਹੇ ਨੇ। ਇਹ ਕੁਰਾਨ ਪੜ੍ਹਿਆ ਜਾਂਦਾ ਹੈ ਕਿਉਂਕਿ ਸ਼ੁਰੂਆਤ ਵੀ ਕਲਾਮ ਤੋਂ ਯਾਨੀ ਕੁਰਾਨ ਪਾਕ ਤੋਂ ਹੁੰਦੀ, ਤੇ ਕਲਾਮ ਪੜ੍ਹਦਿਆਂ ਫਿਰ ਦੂਸਰਾ ਕਲਾਮ ਪੜ੍ਹਦੇ ਨੇ ਜਿਹਦੇ ਉੱਤੇ ਰਕਸ ਹੁੰਦਾ, ਤੇ ਇਖਤਤਾਮ ਵੀ ਕੁਰਾਨ ਤੇ ਹੀ ਹੁੰਦਾ। ਯਾਨੀ ਕਿ ਉਹਨਾਂ ਇਖਤਤਾਮ ਕੀਤਾ ਅੱਜ ਦੇ ਪ੍ਰੋਗਰਾਮ ਦਾ, ਤੇ ਫਿਰ ਬਜ਼ੁਰਗ ਉੱਠ ਪਏ। ਜਦੋਂ ਉਹ ਬਹਿੰਦੇ ਨੇ ਤੇ ਮਲੰਗ ਰਕਸ ਕਰਨ ਵਾਲੇ ਬਹਿ ਜਾਂਦੇ ਨੇ, ਜਦੋਂ ਉੱਠਦੇ ਨੇ ਧਮਾਲ ਪਾਉਣ ਵਾਲੇ ਸਾਰੇ ਉੱਠ ਪੈਂਦੇ ਨੇ। ਜਿਵੇਂ ਜਿਵੇਂ ਬਜ਼ੁਰਗ ਬਾਹਰ ਨੂੰ ਆਪੀ ਜਾਂਦੇ ਨੇ, ਉਹਨਾਂ ਦੇ ਪੈਰੋਕਾਰ ਯਾਨੀ ਕਿ ਧਮਾਲ ਪਾਉਣ ਵਾਲੇ ਕਲੰਦਰ, ਸੂਫੀਆਨਾ ਰਕਸ ਕਰਨ ਵਾਲੇ ਵੀ ਉਂਝ ਹੀ ਉਹਨਾਂ ਦੇ ਪਿੱਛੇ ਪਿੱਛੇ ਚੱਲਦੇ ਜਾਂਦੇ ਨੇ। ਇਹ ਜਿਹੜੇ ਸਜਦਾ ਕਰ ਰਹੇ ਨੇ ਮਿਹਰਾਬ ਵਾਲੀ ਸਾਈਡ ਤੇ, ਉਹਨਾਂ ਨੇ ਉਹ ਕਲੀਨ ਉਠਾ ਲਿਆ ਜਿੱਥੇ ਆ ਕੇ ਤੇ ਉਹਨਾਂ ਦੇ ਵੱਡੇ ਬਜ਼ੁਰਗ ਬੈਠੇ ਸਨ। ਬੜੀ ਤਾਜ਼ੀਮ ਦੇ ਨਾਲ ਉਹ ਕਲੀਨ ਉਠਾ ਕੇ ਤੇ ਪੋਲੀ ਪੋਲੀ ਪੈਰੀ ਉਸੇ ਪਾਸੇ ਟੁਰ ਗਏ ਜਿੱਧਰ ਉਹਨਾਂ ਦੇ ਸਾਰੇ ਸਾਥੀ ਚਲੇ ਗਏ ਨੇ। ਫਿਰ ਬੜੇ ਅਦਬ ਦੇ ਨਾਲ ਦਰਵਾਜ਼ਾ ਬੰਦ ਕਰਦੇ ਨੇ ਤੇ ਚਲੇ ਜਾਂਦੇ ਨੇ।
ਹੁਣ ਪਹੁੰਚਿਆ ਕਲੰਦਰਾਂ ਦੀ ਧਮਾਲ ਸੂਫੀਆਨਾ ਰਕਸਾਂ ਵੇਖਿਆ ਔਰ ਸਾਰਾ ਮਾਮਲਾ ਜੋ ਸੀ ਯਾਨੀ ਕਿ ਉਹ ਖ਼ਤਮ ਹੋ ਗਿਆ। ਅਸੀਂ ਹੁਣ ਤੁਹਾਨੂੰ ਕਮੈਂਟ ਇਹ ਕਰਾਂਗੇ ਕਿ ਜੋ ਫੀਲਿੰਗ ਯਾਨੀ ਕਿ ਜੋ ਅਹਿਸਾਸ ਅਸਾਂ ਮਹਿਸੂਸ ਕੀਤਾ ਉਹ ਲਫ਼ਜ਼ਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇੱਕ ਤਾਂ ਪਹਿਲਾ ਮਤਲਬ ਉਹਨਾਂ ਨੇ ਜਿਹੜੀ ਉਹ ਇੱਕ ਧੂਣੀ ਜਿਹੀ ਯਾਨੀ ਕਿ ਰੂਹ ਮਾਹੌਲ ਫਜ਼ਾ ਮੁਅੱਤਰ ਹੋਈ। ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਕਲਾਮ ਸੀ ਉਹ ਸਮਝ ਨਹੀਂ ਸੀ ਆਉਂਦਾ ਕਿ ਜ਼ੁਬਾਨ ਕਿਹੜੀ ਹੈ ਬੋਲਦੇ ਕੀ ਨੇ, ਲੇਕਿਨ ਸੁਣ ਕੇ ਔਰ ਵੇਖ ਕੇ ਇੰਜ ਲੱਗਦਾ ਸੀ ਕਿ ਜਿਵੇਂ ਅੱਲਾ ਦੀ ਸਕੀਨਾ ਵਸਦੀ ਹੈ ਪਈ। ਇਹਦੇ ਨਾਲ ਹੀ ਮੈਨੂੰ ਇਜਾਜ਼ਤ ਦਿਓ। ਜੇ ਗੱਲ ਚੰਗੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਅੱਗੇ ਸ਼ੇਅਰ ਲਾਜ਼ਮੀ ਕਰ ਛੜਿਓ। ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁਲਾਹਿ ਵਬਰਕਾਤੁਹੂ।